ਲੋ ਡਾਕਟਰ ਸਾਹਿਬ ਹੁਣ ਅਸੀਂ ਕਿਸੇ ਦੇ ਇਖਤਤਾਮ ਤੇ ਪਹੁੰਚ ਗਏ ਹੁਣ ਤਕਰੀਬਨ ਹੁਣ ਮੁੱਕਣ ਵਾਲਾ ਹੈ। ਹਾਂਜੀ ਤਕਰੀਬਨ ਅੱਜ ਅਸੀਂ ਹੁਣ ਜਿਹੜੀ ਗੱਲ ਕਰਨੀ ਹੈ ਉਹਦੇ ਤੋਂ ਪਹਿਲੇ ਥੋੜਾ ਜਿਹਾ ਇਹ ਜ਼ਰਾ ਡਿਸਕ੍ਰਾਈਬ ਕਰ ਦਿਓ ਕਿ ਹੀਰ ਰਾਂਝੇ ਦੀ ਮੀਟਿੰਗ ਹੋ ਗਈ, ਹਾਂਜੀ ਰਿਲੇਸ਼ਨਸ਼ਿਪ ਕੰਜ਼ੂਮੇਟ ਹੋ ਗਿਆ ਜੀ। ਫਿਰ ਅੱਗੇ ਕੀ ਹੋਇਆ? ਅੱਛਾ, ਉਹ ਅਸੀਂ ਉੱਥੇ ਛੱਡਿਆ ਸੀ। ਉਸ ਤੋਂ ਬਾਅਦ ਇਹ ਹੋਇਆ ਕਿ ਹੀਰ ਜਿਹੜੀ ਹੈ ਉਹ ਬਾਗ ਤੋਂ ਆ ਜਾਂਦੀ ਹੈ ਤੇ ਉਹ ਆ ਕੇ ਸਹਿਤੀ ਨੂੰ ਕਹਿੰਦੀ ਹੈ ਕਿ ਕੋਈ ਸਲਾਹ ਕਰ, ਕੋਈ ਤਰੀਕਾ ਲੱਭ ਜਿਹਦੇ ਨਾਲ ਮੈਂ ਆਪਣਾ ਰਾਂਝੇ ਦੇ ਨਾਲ ਜਾ ਸਕਾਂ। ਅੱਛਾ। ਤੇ ਸਹਿਤੀ ਜਿਹੜੀ ਹੈ ਉਹ ਪਿੰਡ ਦੀਆਂ ਕੁੜੀਆਂ ਨੂੰ ਇਕੱਠੀਆਂ ਕਰਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਕੱਲ ਜਾਣਾ ਸਾਡੇ ਨਾਲ ਤੇ ਉੱਥੇ ਜਾ ਕੇ ਤੇ ਮौज ਮੇਲਾ ਕਰਨਾ ਹੈ। ਅੱਛਾ। ਉਹ ਜਾਂਦੀਆਂ ਨੇ ਕੁੜੀਆਂ, ਹੀਰ ਵੀ ਨਾਲ ਜਾਂਦੀਆਂ ਉਹਨਾਂ ਦੇ। ਤੇ ਉੱਥੇ ਜਾ ਕੇ ਹੀਰ ਜਿਹੜੀ ਹੈ ਉਹ ਬਹਾਨਾ ਕਰਦੀ ਹੈ ਕਿ ਮੈਨੂੰ ਸੱਪ ਲੜ ਗਿਆ। ਨਹੀਂ, ਇਹ ਹੁਣ ਦੁਬਾਰਾ ਮਿਲਣ ਦਾ ਪਲਾਨ ਬਣ ਰਿਹਾ ਜਾਂ ਨਸਣ ਦਾ ਪਲਾਨ ਬਣ ਰਿਹਾ? ਇਹ ਉਹ ਮੁਸਤਕਿਲ ਨਸਣ ਦਾ ਪਲਾਨ ਬਣ ਰਿਹਾ। ਅੱਛਾ। ਮਤਲਬ ਇਹਦਾ ਹੁਣ ਅਖੀਰ ਹੋਣ ਵਾਲਾ ਹੈ ਨਾ। ਹਾਂ। ਤੇ ਉਹ ਆਪਣਾ ਹੀਰ ਨੂੰ ਸਹਿਤੀ ਕਹਿੰਦੀ ਹੈ ਕਿ ਹੀਰ ਨੂੰ ਤਾਂ ਸੱਪ ਲੜ ਗਿਆ। ਤੇ ਉਹ ਹੀਰ ਜਿਹੜੀ ਸਹਿਤੀ ਹੈ ਤੇ ਹੀਰ ਦੋਨੋਂ ਸੱਪ ਕਹਿੰਦੀਆਂ ਨੇ। ਤੇ ਇਹ ਫਿਰ ਇਹ ਉੱਥੋਂ ਸ਼ੁਰੂ ਪੜੋ ਤੇ ਫਿਰ ਪਤਾ ਲੱਗੇਗਾ। ਇਹ ਹੁਣ ਸੱਪ ਲੜਿਆ, ਉਹਨੇ ਜ਼ਾਹਰ ਕੀਤਾ ਹੈ ਕਿ ਮੈਂ ਸੱਪ ਮੈਨੂੰ ਲੜ ਗਿਆ। ठीक है। ते हीर मीट के दंड पै रही बेखुद, सहती हाल बू शोर पुकारिया ही, काले नाग ने फन फुला वड्डा, डंग वोटी दे पैर ते मारिया ही, कुड़ियां कांग कीती आ पई वार, लोकां कम ते काज वसारिया ही, मंजे पाई के हीर नू घरी घणिया, जट्टी पलो पल अंग निहारिया ही, देखो फारसी तौर की नज़म नसरो ए मकर घ्यो वांग नतारिया ही, अगे किसे किताब विच नहीं पढ़िया, जिहा खचरियां खच्चर पोसारिया ही, शैतान ने आन सलाम कीता, तुसां जित्या ते असां हारिया ही, अफलातून दी रीश मकराज कीती, वारिस कदरतां वेख के वारिस कुदरतां वेख के वारिया ही। हाँ जी। ਤੇ ਹੁਣ ਮਤਲਬ ਸ਼ੈਤਾਨ ਨੇ ਵੀ ਤੌਬਾ ਕਰ ਲਈ ਕਿ ਬਈ ਸ਼ੈਤਾਨ ਨੇ ਵੀ ਤੌਬਾ ਕਰ ਲਈ ਹੈ। ਮਸਲਨ ਇਹ ਜਿਹੜਾ ਹੈਗਾ ਕਿ ਫਾਰਸੀ ਤੇ ਤੁਰਕੀ ਨਜ਼ਮ ਨਸਰ ਜਿਹੜੀਆਂ ਨੇ ਉਹਨਾਂ ਵਿੱਚ ਵੀ ਐਸੇ ਕਿਸੇ ਫਰੇਬ ਦੀ ਕਹਾਣੀ ਨਹੀਂ ਲਿਖੀ ਗਈ ਜਿਵੇਂ ਇਹਨਾਂ ਨੇ। ਇਵੇਂ ਕਹਾਣੀ ਐਡੀ ਪਿਓਰ ਬਣਾਈਆਂ ਜਿਵੇਂ ਘਿਓ ਨੂੰ ਨਿਤਾਰਿਆ ਜਾਂਦਾ, ਮੱਖਣ ਤੋਂ ਬਣਾ ਕੇ ਨਿਤਾਰਿਆ ਜਾਂਦਾ। ਅੱਛਾ। ਤੇ ਖੱਚਰ ਫੌਜ ਜਿਹੜਾ ਉਹ ਚਲਾਕੀ ਜਿਹੜੀ ਆ, ਉਹ ਐਡੀ ਚਲਾਕੀ ਜਿਹੜੀ ਹੈ ਉਹ ਕਿਸੇ ਕਿਤਾਬ 'ਚ ਵੀ ਨਹੀਂ ਪਹਿਲੇ ਪੜ੍ਹੀ। ਅੱਛਾ। ਖੱਚਰ ਹਾਂ ਠੀਕ ਹੈ। ਖੱਚਰ ਪੁਸਾਰ। ਤੇ ਅਫਲਾਤੂਨ ਦੀ ਰੀਸ਼, ਮਤਲਬ ਅਫਲਾਤੂਨ ਦੀ ਵੀ ਦਾੜੀ ਜਿਹੜੀ ਹੈ ਉਹ ਕੈਂਚੀ ਨਾਲ ਕੱਟ ਦਿੱਤੀ ਹੈ ਕੁੜੀਆਂ ਨੇ। ਐਸੀ ਚਲਾਕੀ ਕੀਤੀ ਹੈ। ਠੀਕ ਹੈ। ਵਾਇਰਸ ਕੁਦਰਤਾਂ ਵੇਖ ਕੇ ਬਾਰੇ ਆਈ। ਹਾਂਜੀ। ਅੱਗੇ ਹੁਣ ਇਹ ਹੁੰਦਾ ਹੈ, ਇਸ ਤੋਂ ਇਹ ਜਦੋਂ ਇਹ ਹੋ ਜਾਂਦਾ ਹੈ ਤੇ ਉਹਨੂੰ ਹੀਰ ਨੂੰ ਮੰਜੇ ਤੇ ਪਾ ਕੇ ਲੈ ਜਾਂਦੇ ਨੇ ਉਹਦੇ ਘਰ, ਜਿਵੇਂ ਇਸ ਬੰਦ ਵਿੱਚ ਕਿਹਾ ਗਿਆ ਹੈ। ਤੇ ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਉਹ ਬੜੇ ਮਾਂਦਰੀ ਹੁੰਦੇ ਨੇ ਜਿਹੜੇ ਸੱਪਾਂ ਦਾ ਇਲਾਜ ਕਰਦੇ ਨੇ, ਡੰਗੇ ਦਾ। ਤੇ ਉਹਨਾਂ ਕੋਲੋਂ ਠੀਕ ਨਹੀਂ ਹੁੰਦੀ। ਉਹ ਲੜਿਆ ਹੋਏ ਤੇ ਠੀਕ ਹੋਣਾ ਸੀ ਨਾ। ਉਹ ਫਿਰ ਸੈਦੇ ਨੂੰ ਘੱਲਦੇ ਨੇ ਕਿ ਤੂੰ ਜਾ ਕੇ ਤੇ ਜੋਗੀ ਨੂੰ ਲੈ ਕੇ ਆ ਕਾਲੇ ਬਾਗ ਤੋਂ, ਉਸੇ ਜੋਗੀ ਨੂੰ ਜਿਹੜਾ ਰਾਂਝਾ ਹੈ। ਠੀਕ ਹੈ। ਤੇ ਉਹ ਰਾਂਝਾ ਜਿਹੜਾ ਹੈ ਉਹਨੂੰ ਕਹਿੰਦਾ ਹੈ, ਸੈਦੇ ਨੂੰ ਗੱਲਾਂ 'ਚ ਪੁੱਛ ਲੈਂਦਾ ਹੈ ਕਿ ਤੇਰਾ ਹੀਰ ਨਾਲ ਕੋਈ ਤਲਕ ਤੇ ਨਹੀਂ ਹੈਗਾ। ਤੇ ਉਹ ਕਹਿੰਦਾ, ਕਸਮ ਖਾ ਕਹਿੰਦਾ ਕਿ ਮੈਂ ਤੇ ਹੀਰ ਨੂੰ ਵੇਖਿਆ ਵੀ ਕਦੀ ਨਹੀਂ। ਅੱਛਾ। ਇਸ ਤੋਂ ਬਾਵਜੂਦ ਕਿ ਵਿਆਹ ਹੋ ਗਿਆ ਹੈ ਤੇ ਉਹਦੇ 'ਚ ਕਹਿੰਦਾ ਕਿ ਮੈਂ ਤੇ ਕਦੀ ਅੱਜ ਤੱਕ ਵੇਖਿਆ ਹੀ ਨਹੀਂ ਉਹਨੂੰ। ਮੇਰੇ ਵਾਸਤੇ ਤਾਂ ਪਤਾ ਨਹੀਂ ਕੋਈ ਗੈਬ ਦੀ ਸ਼ੈ, ਪਰ ਤੂੰ ਖੁਦਾ ਦੇ ਵਾਸਤੇ ਆ ਕੇ ਉਹਦਾ ਇਲਾਜ ਕਰ ਦੇ। ਰਾਂਝਾ ਉਹਨੂੰ ਨਸਾ ਦਿੰਦਾ ਹੈ। ਅੱਛਾ। ਉਹਦੀ ਕਹਿ ਆਉਂਦਾ ਨਹੀਂ ਹੈ। ਫਿਰ ਉਹ ਸੈਦੇ ਦਾ ਪਿਓ ਆਉਂਦਾ ਹੈ। ਮਤਲਬ ਇਹ ਹੈ ਕਿ ਉਹ ਪੂਰੀ ਪੱਕੇ ਪੈਰੀਂ ਜਾਣਾ ਚਾਹੁੰਦਾ ਨਾ। ਤੇ ਉਹ ਫਿਰ ਸੈਦੇ ਦਾ ਪਿਓ ਹੁੰਦਾ ਹੈ। ਤੇ ਫਿਰ ਜਿਹੜਾ ਹੈ ਉਹ ਜਿਹੜਾ ਰਾਂਝਾ ਹੈ ਮਿੰਨਤਾਂ ਸ਼ਿੰਨਤਾਂ ਕਰਵਾ ਕੇ, ਗੋਡੇ ਹੱਥ ਲਵਾ ਕੇ, ਪੈਰੀ ਪਵਾ ਕੇ, ਤੇ ਫਿਰ ਉਹ ਕਹਿੰਦਾ ਅੱਛਾ ਚਲੋ ਮੈਂ ਤੁਹਾਡੇ ਨਾਲ ਚੱਲਣਾ। ਤੇ ਇਹ ਹੁਣ ਜਿਹੜਾ ਨਾ ਇਹ ਜੋਗੀ ਜਿਹੜਾ ਹੈ ਇਹ ਹੁਣ ਹੀਰ ਦਾ ਇਲਾਜ ਕਰਨ ਚੱਲਿਆ। ਅੱਛਾ ਜੀ। ਤੇ ਉਹ ਕਹਿੰਦੇ ਕਿ ਜੋਗੀ ਚਲਿਆ ਰੂਹ ਦੀ ਕਲਾ ਹਿੱਲੀ, ਤਿੱਤਰ ਬੋਲਿਆ ਸ਼ਗਨ ਮਨਾਉਣੇ ਨੂੰ, ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮਨਾਉਣੇ ਨੂੰ, ਦੇਖੋ ਅਕਲ ਸ਼ਊਰ ਜੋ ਮਾਰਿਓ ਨੇ,
ਤਮਾਬਾਜ਼ ਦੇ ਹੱਥ ਫੜਾਉਣੇ ਨੂੰ, ਬੁੱਕਾ ਖੰਡ ਤੇ ਖੀਰ ਦਾ ਵਿਆਹ ਰੱਖਾ, ਰੰਡਾ ਘਲਿਆ ਸਾਗ ਕਰਾਉਣੇ ਨੂੰ, ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਉਣੇ ਨੂੰ, ਅਣਜਾਣ ਜਹਾਨ ਹਟਾ ਦਿੱਤਾ, ਆਏ ਮਾਂਦਰੀ ਕੀਲ ਕਰਾਉਣੇ ਨੂੰ, ਰਾਖਾ ਜਵਾਂ ਦੇ ਢੇਰ ਦਾ ਗਧਾ ਹੋਇਆ, ਅੰਨਾ ਘਲਿਆ ਹਰਫ ਲਿਖਾਉਣੇ ਨੂੰ, ਨੀਅਤ ਹਾਸ ਕਰਕੇ ਇਹਨਾਂ ਸਦ ਆਂਦਾ, ਮੀਆਂ ਆਇਆ ਹੈ ਰਣ ਖਸਕਾਉਣੇ ਨੂੰ, ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਸਗੋਂ ਆਇਆ ਸੱਪ ਲੜਾਉਣੇ ਨੂੰ। ਗੱਲ ਵੈਸੇ ਠੀਕ ਹੈ ਜੀ। ਵਸਦੇ ਝੁਕੜੇ ਚੌੜ ਕਰਾਉਣੇ ਨੂੰ, ਮੁੱਢੋਂ ਪਟ ਬੂਟਾ ਲੈਂਦੋ ਜਾਵਣੇ ਨੂੰ, ਵਾਰਸ ਬੰਦਗੀ ਵਾਸਤੇ ਘਲਿਆ ਸਹੀ, ਆ ਜੁਟਿਆ ਪੈਣ ਨੇ ਖਾਉਣੇ ਨੂੰ। ਬਸ ਇਹ ਹੁਣ ਮਤਲਬ ਇਹ ਹੈ ਕਿ ਇਹਦੇ ਚੋਂ ਪੂਰੀ ਵਾਰਿਸ਼ਾ ਕਹਿ ਰਿਹਾ ਕਿ ਇਹ ਮਿਸਾਲਾਂ ਦੇ ਰਿਹਾ ਹੈ ਕਿ ਜਿਵੇਂ ਕਿ ਤੁਸੀਂ ਆਪਣਾ ਅੰਨੇ ਨੂੰ ਹਰਪ ਛਾਣਨ ਭੇਜ ਦਿਓ, ਤੇ ਜਿਵੇਂ ਖੋਤੇ ਨੂੰ ਜੌਆਂ ਦੇ ਰਾਖੀ ਤੇ ਬਿਠਾ ਦਿਓ, ਉਹਨੇ ਤਾਂ ਖਾਣਾ ਹੈ ਉਹ, ਤੇ ਉਹਦੀ ਤਾਂ ਖੁਰਾਕ। ਬਿਲਕੁਲ, ਜਿਵੇਂ ਭੁੱਖੇ ਨੂੰ ਤੁਸੀਂ ਖੰਡ ਤੇ ਖੀਰ ਦੀ ਆਪਣੀ ਰਾਖੀ ਦੇ ਉੱਤੇ ਬਿਠਾ ਦਿਓ, ਇਹ ਇੰਝ ਹੀ ਹੈ। ਤੇ ਜੋਗੀ ਆ ਰਿਹਾ ਹੀਰ ਮਿਲਣ ਲਈ, ਉਹ ਜੋਗੀ ਜਿਹੜਾ ਹੈ, ਮਤਲਬ ਇਹ ਕਿ ਉਹਨਾਂ ਦੀ ਮੱਤ ਮਾਰੀ ਗਈ ਹੈ। ਤੇ ਉਹ ਐਤਵਾਰ ਨਾਲ ਪੁੱਛਿਆ ਖੇੜਿਆਂ ਨੇ, ਯਾਨੀ ਖੇੜਿਆਂ ਨੇ ਕੋਈ ਅੰਦਾਜ਼ਾ ਚ ਕੋਈ ਜਿਹੜੇ ਆਪਣਾ ਫਾਲ ਸ਼ਾਲ ਵੀ ਨਹੀਂ ਕਢਵਾਈ ਕਿ ਉਹਨੂੰ ਸੱਦਿਆ ਜਾਏ ਕਿ ਨਾ ਸੱਦਿਆ ਜਾਏ। ਠੀਕ ਹੈ। ਤੇ ਇਹ ਪੂਰੀ ਜਿਹੜੀ ਬੰਦ ਹੈ, ਇਸ ਪੂਰੇ ਬੰਦ ਵਿੱਚ ਜਿਹੜਾ ਹੈ ਉਹ ਤੁਸੀਂ ਦੇਖਦੇ ਹੋ ਕਿ ਜਿਹੜੀ ਉਹ ਬੰਦੇ ਟਕਰਾਅ ਦੱਸ ਰਿਹਾ ਕਿ ਅੰਨੇ ਨੂੰ ਲਫ਼ਜ਼ ਲਿਖਣ ਲਈ ਤੇ ਉਹ ਕਰ ਰਿਹਾ। ਅੱਛਾ, ਹੁਣ ਉਹ ਆ ਗਿਆ, ਹੁਣ ਉਹਦੇ ਨਾਲ ਜਿਹੜੀ ਹੈ ਮੁਲਾਕਾਤ ਹੋ ਗਈ ਹੈ। ਇੱਥੇ ਹੁਣ ਬਹੁਤ ਸਾਰਾ ਜਿਹੜਾ ਪੋਰਸ਼ਨ ਹੈ ਉਹ ਅਸੀਂ ਸਿਲੈਕਟ ਨਹੀਂ ਕੀਤਾ, ਉਹ ਕਹਾਣੀ ਦੱਸੋ ਕਿ ਹੁਣ ਉੱਥੇ ਹੋਇਆ ਕੀ ਹੈ ਫਿਰ। ਕਿੱਥੇ? ਇਹ ਹੁਣ ਰਾਂਝੇ ਨੇ ਜਦੋਂ ਇਲਾਜ ਕਰਨਾ ਹੈ ਹੀਰ ਦਾ, ਹਾਂਜੀ, ਉਹ ਕਿਵੇਂ ਕਰਦਾ ਇਲਾਜ ਤਾਂ ਦੱਸੋ। ਨਹੀਂ ਜੀ, ਉਹ ਫਿਰ ਕਹਿੰਦਾ ਹੈ ਕਿ ਉਹ ਰਾਂਝਾ ਕਹਿੰਦਾ ਹੈ ਰਾਤ ਨੂੰ ਕਿ ਇੱਥੋਂ ਸਭ ਚਲੇ ਜਾਓ, ਕੋਈ ਬੰਦਾ ਬੁੱਢੀ ਨਾ ਕਮਰੇ 'ਚ ਰਵੇ ਤੇ ਮੈਂ ਇਕੱਲਾ ਇਹਦਾ ਇਲਾਜ ਕਰਾਂਗਾ। ਉਹ ਸਾਰੇ ਚਲ ਜਾਂਦੇ ਨੇ ਤੇ ਰਾਂਝਾ ਜਿਹੜਾ ਹੈ ਉਹ ਕੰਧ ਪਛਵਾੜਿਓਂ ਢਾਹ ਕੇ ਤੇ ਹੀਰ ਨੂੰ ਲੈ ਕੇ ਉੱਥੋਂ ਚਲਾ ਜਾਂਦਾ ਹੈ, ਨਾਲ ਸੈਤੀ ਵੀ ਚਲੀ ਜਾਂਦੀ ਹੈ। ਅੱਛਾ। ਤੇ ਜਿਹੜੀ ਸੈਤੀ ਹੈ ਉਹ ਜਾ ਕੇ ਬਾਹਰ ਤੇ ਰਾਂਝੇ ਨੂੰ ਇਹ ਅਰਜ਼ ਕਰਦੀ ਹੈ ਕਿ ਮਤਲਬ ਤੇਰਾ ਤੇ ਕੰਮ ਹੋ ਗਿਆ, ਤੇ ਹੁਣ ਰੱਬ ਦੇ ਵਾਸਤੇ ਤੇ ਮੇਰਾ ਜਿਹੜਾ ਯਾਰ ਹੈ ਮੁਰਾਦ ਬਲੋਚ, ਉਹ ਵੀ ਮੈਨੂੰ ਮਿਲਾ। ਅੱਛਾ। ਉਹ ਜਿਹੜਾ ਹੈ ਉਹ ਰਾਂਝਾ ਦੁਆ ਕਰਦਾ ਤੇ ਮੁਰਾਦ ਬਲੋਚ ਵੀ ਆ ਜਾਂਦਾ ਹੈ। ਅੱਛਾ। ਤੇ ਸੈਤੀ ਉਹਦੇ ਨਾਲ ਚੱਲ ਜਾਂਦੀ ਹੈ। ਠੀਕ ਹੈ। ਹੁਣ ਜਦੋਂ ਸੈਤੀ ਤੇ ਮੁਰਾਦ ਨਾਲ ਇੱਕ ਪਾਸੇ ਨੱਸ ਪੈਂਦੇ ਨੇ ਤੇ ਰਾਂਝਾ ਤੇ ਹੀਰ ਦੂਜੇ ਪਾਸੇ ਨੱਸ ਪੈਂਦੇ ਨੇ। ਮੁਰਾਦ ਬਲੋਚ ਦੇ ਪਿੱਛੇ ਵੀ ਉਹ ਜਾਂਦੇ ਨੇ ਖੇੜੇ ਆਪਣਾ ਉਹਨੂੰ ਫੜਨ, ਲੇਕਿਨ ਉਹ ਤਗੜੇ ਨੇ ਬਲੋਚ ਜਿਹੜੇ ਨੇ ਉਹ ਤੇ ਮਾਰ ਕੇ ਭਜਾ ਦਿੰਦੇ ਨੇ, ਇਹਨਾਂ ਨੂੰ ਉਹ ਫੜ ਲੈਂਦੇ ਨੇ ਹੀਰ ਤੇ ਰਾਂਝੇ ਨੂੰ। ਅੱਛਾ। ਜਦੋਂ ਇਹਨਾਂ ਨੂੰ ਫੜ ਲੈਂਦੇ ਨੇ ਤੇ ਇਹ ਰਾਂਝਾ ਬਹੁਤ ਰੌਲਾ ਪਾਉਂਦਾ ਹੈ ਕਿ ਮੇਰੇ ਕੋਲ ਮੇਰੀ ਬੀਵੀ ਬੁੱਢੀ ਖੋ ਕੇ ਲੈ ਕੇ ਜਾ ਰਹੇ ਨੇ। ਤੇ ਉਹ ਰਾਜਾ ਅਦਲੀ ਜਿਹੜਾ ਉੱਥੋਂ ਦਾ ਹੈ, ਉਹਦੇ ਸਿਪਾਹੀ ਜਿਹੜੇ ਨੇ ਉਹਨੂੰ ਫੜ ਕੇ ਤੇ ਲੈ ਜਾਂਦੇ ਨੇ ਰਾਜੇ ਦੇ ਕੋਲ। ਅੱਛਾ। ਤੇ ਰਾਜਾ ਜਿਹੜਾ ਹੈ ਉਹ ਤੇ ਕਹਿੰਦਾ ਹੈ ਕਿ ਹੀਰ ਜਿਹੜੀ ਹੈ ਇਸ ਜੋਗੀ ਨੂੰ ਦੇ ਦਿਓ, ਦੇ ਦਿਓ। ਪਰ ਜਿਹੜਾ ਕਾਜ਼ੀ ਦੇ ਸਾਹਮਣੇ ਜਦੋਂ ਜਾਂਦੇ ਨੇ ਤੇ ਕਾਜ਼ੀ ਕਹਿੰਦਾ ਨਹੀਂ ਇਹ ਤੇ ਗਲਤ ਹੈਗੀ ਹੈ, ਇਹਦੀ ਬੀਵੀ ਹੈ, ਤੇ ਉਹ ਖੇੜਿਆਂ ਦੇ ਦਿੰਦਾ। ਫਿਰ ਉੱਥੇ ਉਹ ਸ਼ਰਾ ਦੀ ਹੁਣ ਜਿਹੜੀ ਗੱਲ ਆ ਗਈ, ਉਹ ਕਾਜ਼ੀ ਦਾ ਕੰਸਿਸਟੈਂਟ ਰੋਲ ਹੈ ਨਾ। ਤੇ ਅੱਛਾ, ਹੁਣ ਉੱਥੇ ਜਾ ਕੇ ਤੇ ਫਿਰ ਜਦੋਂ ਉਹਨਾਂ ਨੂੰ ਖੇੜਿਆਂ ਨੂੰ ਦੇ ਦਿੰਦਾ ਹੈ ਤੇ ਪਹਿਲੇ ਹੀਰ ਬਦ ਦੁਆ ਦਿੰਦੀ ਹੈ। ਅੱਛਾ। ਤੇ ਫਿਰ ਰਾਂਝਾ ਬਦ ਦੁਆ ਦਿੰਦਾ ਹੈ ਕਿ ਬਰਬਾਦ ਹੋ ਜਾਵੇ ਸਭ ਕੁਝ। ਤੇ ਉਹ ਜਿਹੜਾ ਸ਼ਹਿਰ ਹੈ ਰਾਜੇ ਦਾ, ਉਹਨੂੰ ਅੱਗ ਲੱਗ ਜਾਂਦੀ ਹੈ। ਉਹ ਜਦੋਂ ਅੱਗ ਲੱਗ ਜਾਂਦੀ ਹੈ ਤੇ ਫਿਰ ਉਹ ਜੋ ਕਾਜ਼ੀ ਦੀ ਬੇਇਨਸਾਫੀ ਹੈ ਉਹਦੇ ਨਾਲ ਕੀ ਤਬਾਹੀ ਹੋ ਸਕਦੀ ਹੈ ਜਾਂ ਹੁੰਦੀ ਹੈ, ਉਹਦੀ ਵੀ ਰਿਫਲੈਕਸ਼ਨ ਹੈ। ਉਹਦੀ ਵੀ ਰਿਫਲੈਕਸ਼ਨ ਹੈ। ਇਹ ਵੀ ਰਿਫਲੈਕਸ਼ਨ ਹੈ ਇਸ ਗੱਲ ਦੀ ਕਿ ਰਾਂਝਾ ਜਿੰਨਾ ਆਪਣਾ ਮੁਸੀਬਤਾਂ 'ਚੋਂ ਲੰਘਿਆ ਔਰ ਜੋ ਉਹਨੇ ਕੀਤਾ ਹੈ, ਉਹਦੀ ਹੁਣ ਜਿਹੜੀ ਅੱਗ ਹੋ ਚੁੱਕੀ ਹੈ, ਉਹਦੀ ਨਾਲ ਹੀ ਅੱਗ ਲੱਗ ਸਕਦੀ ਹੈ। ਇਹ ਮਤਲਬ ਇਹਦੀ ਅਲਾਮਤ ਇਹਦੇ ਤੌਰ ਤੇ ਇਹ ਹੈ। ਤੇ ਉਹ ਫਿਰ ਰਾਜਾ ਜਿਹੜਾ ਹੈ ਉਹ ਹੀਰ ਨੂੰ ਰਾਂਝੇ ਨੂੰ ਦੇ ਦਿੰਦਾ ਹੈ।
ਕਾਜ਼ੀ ਦੇ ਉਸ ਡਿਸੀਜਨ ਦੇ ਬਾਵਜੂਦ ਫਿਰ ਬਾਵਜੂਦ ਉਹਨੂੰ ਦੇ ਦਿੰਦਾ। ਜ਼ਾਹਰ ਗੱਲ ਹੈ ਜਦੋਂ ਰਾਜਿਆਂ ਨੇ ਕਰਨਾ ਹੁੰਦਾ ਤੇ ਉਹ ਫਿਰ ਕਾਜ਼ੀਆਂ ਦੀ ਥੋੜੀ ਮੰਨਦੇ ਨੇ। ਠੀਕ ਹੈ। ਹਾਂ ਅੱਛਾ, ਉਸ ਤੋਂ ਬਾਅਦ ਫਿਰ ਉਹ ਹੀਰ ਕਹਿੰਦੀ ਹੈ ਕਿ ਜੇ ਹੁਣ ਤੂੰ ਮੈਨੂੰ ਇਸ ਤਰ੍ਹਾਂ ਲੈ ਕੇ ਗਿਆ ਤੇ ਇਹ ਤੇ ਕੋਈ ਚੰਗਾ ਨਹੀਂ ਲੱਗਦਾ, ਕਹਿਣਗੇ ਉਧਲ ਕੇ ਆਈ ਹੈ ਤੇ ਫਲਾਣਾ ਹੋਇਆ ਤੇ ਟਮਕਾਣਾ ਹੋਇਆ। ਤੇ ਰਾਂਝਾ ਉਹਨੂੰ ਇਹ ਆਪਣਾ ਉਹ ਗੱਲ ਹੈ ਜੋ ਪਹਿਲੇ ਰਾਂਝਾ ਕਹਿੰਦਾ ਹੁੰਦਾ। ਰਹਿਣ ਕਹਿੰਦਾ ਸੀ ਤੇ ਹੁਣ ਹੀਰ ਕਹਿ ਰਹੀ ਹੈ ਤੇ ਉਹ ਉਹਨੂੰ ਝੰਗ ਲੈ ਕੇ ਜਾਂਦਾ ਹੈ ਕਿ ਤੈਨੂੰ ਮੈਂ ਵਿਖਾਵਾਂ ਕਿੱਥੇ ਕੀ ਸੀਗਾ, ਕਿੱਥੇ ਖੇਡਦੇ ਸਾਂ, ਕਿੱਥੇ ਤੇਰੀਆਂ ਸਹੇਲੀਆਂ ਸਨ। ਅੱਛਾ ਤੇ ਉੱਥੇ ਫਿਰ ਜਿਹੜੇ ਖੇੜੇ ਨੇ, ਸੌਰੀ ਜਿਹੜੇ ਸਿਆਲ ਨੇ, ਹੀਰ ਦੇ ਜਿਹੜਾ ਟੱਬਰ ਹੈ, ਉਹ ਉਹਨੂੰ ਕਹਿੰਦੇ ਨੇ ਕਿ ਸਾਡੀ ਬੜੀ ਬੇਇੱਜ਼ਤੀ ਹੋਣੀ ਹੈ ਤੇ ਤੂੰ ਇਹਨੂੰ ਵਿਆਹ ਕੇ ਲੈ ਜਾ। ਤੂੰ ਜਾ ਕੇ ਆਪਣੇ ਘਰ ਤਖਤਜ਼ਾਰੇ ਤੂੰ ਜੰਜ ਲੈ ਕੇ ਆ, ਠੀਕ ਹੈ, ਤੇ ਤੂੰ ਵਿਆਹ ਕੇ ਲੈ ਜਾ ਇਹਨੂੰ, ਅਸੀਂ ਤੋੜ ਦਿਆਂਗੇ। ਉਹ ਉਹਨਾਂ ਦੀਆਂ ਗੱਲਾਂ 'ਚ ਆ ਜਾਂਦਾ ਹੈ ਤੇ ਉਹ ਹੀਰ ਨੂੰ ਛੱਡ ਕੇ ਜੰਜ ਲੈ ਕੇ ਜਾਂਦਾ ਹੈ। ਉਹ ਜਿਹੜੇ ਆਪਣਾ ਸਿਆਲ ਨੇ ਉਹ ਆਪਸ 'ਚ ਮਸ਼ਵਰਾ ਕਰਦੇ ਨੇ ਕਿ ਇਹ ਸਾਡੀ ਬਹੁਤ ਬੇਇੱਜ਼ਤੀ ਹੈ ਤੇ ਇਹਨੂੰ ਜ਼ਹਿਰ ਦੇ ਕੇ ਮਾਰ ਦਿਓ। ਉਹ ਉਹਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਨੇ ਤੇ ਖਤ ਲਿਖ ਦਿੰਦੇ ਨੇ ਰਾਂਝੇ ਨੂੰ ਕਿ ਉਹ ਤੇ ਫੌਤ ਹੋ ਗਈ ਹੈ। ਤੇ ਇਹ ਬੰਦ ਉੱਥੇ ਹੁੰਦਾ ਹੈ। ਅਗਲਾ ਜਿਹੜਾ ਪੜੋ। ਅੱਛਾ ਜੀ, 624 ਬੰਦੇ ਜੀ। ਰਾਂਝੇ ਵਾਂਗ ਫਰਹਾਦ ਦੇ ਆ ਕੱਢੀ, ਜਾਣ ਗਈ ਸੂਹੂ ਹਵਾ ਮੀਆਂ। ਨਹੀਂ, ਜਾਨ ਗਈ ਸੋ ਹੋ ਹਵਾ ਮੀਆਂ, ਜਾਨ ਗਈ ਸੋ ਹੋ ਹਵਾ ਮੀਆਂ। ਹਾਂ, ਦੋਵੇਂ ਦਾਰ ਫਨਾ ਥੀ ਗਏ ਸਾਬਤ, ਜਾ ਰੁਪਏ ਨੇ ਦਾਰ ਬਕਾ ਮੀਆਂ। ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ। ਵਾਰਿਸ ਸ਼ਾਹ ਇਸ ख्वाब ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ। ਹਾਂਜੀ, ਮਤਲਬ ਇਹ ਹੈ ਕਿ ਦੋਵੇਂ ਜਿਹੜੇ ਸਨ ਇਸ ਦਾਰ ਫਨਾ, ਯਾਨੀ ਫਨਾ ਹੋਣ ਵਾਲੀ ਦੁਨੀਆ ਤੋਂ ਨਿਕਲ ਕੇ ਤੇ ਜਿਹੜੀ ਹਮੇਸ਼ਾ ਕਾਇਮ ਰਹਿਣ ਵਾਲੀ ਦੁਨੀਆ, ਉੱਥੇ ਜਾ ਕੇ ਦੋਨਾਂ ਦਾ ਰੁਪਏ ਵਿਆਹ ਹੋ ਗਿਆ। ਉੱਥੇ ਉਹਨਾਂ ਦੋਵਾਂ ਕਈ ਵਾਜੜੇ ਗਏ ਵਜਾ ਨਹੀਂ, ਤੇ ਦੋਵੇਂ ਰਾਹ ਮਜਾਜ਼ ਤੇ ਰਹੇ ਸਾਬਤ। ਇਸ਼ਕ ਮਜਾਜ਼ੀ ਤੇ ਦੋਵੇਂ ਰਹਿ ਕਾਇਮ ਰਹੇ ਤੇ ਸਿਦਕ ਦੇ ਨਾਲ, ਸੱਚਾਈ ਦੇ ਨਾਲ ਚਲੇ ਗਏ। ਤੇ ਵਾਰਿਸ਼ਾ ਕਹਿੰਦਾ ਕਿ ਕੁਛ ਵੀ ਹੋਵੇ ਇਸ ਜਹਾਨ ਦੇ ਉੱਤੇ ਇਹੋ ਹੀ ਹੁੰਦਾ ਹੈ। ਇੱਥੇ ਕਈ ਆਏ ਜਿਨ੍ਹਾਂ ਨੇ ਜਿਹੜੇ ਵਾਜੇ ਜਾ ਕੇ ਚਲੇ ਗਏ। ਹਾਂਜੀ, ਕਈ ਬੋਲ ਗਏ ਸ਼ਾਹ ਉਮਰ ਦੀ ਤੇ, ਇੱਥੇ ਆਲ ਨਾ ਕਿਸੇ ਨਾ ਪਾਇਆ ਈ। ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ। ਵੱਡੀ ਉਮਰ ਔਜ਼ਾਰ ਔਲਾਦ ਵਾਲਾ, ਜਿਸ ਨੂੰ ਤੂਫਾਨ ਮੰਗਾਇਆ ਈ। ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਲਾਇਆ ਈ। ਅੱਗੇ ਹੀਰ ਨਾ ਕਿਸੇ ਨਾ ਕਹੀ ਐਸੀ, ਸ਼ੇਰ ਬਹੁਤ ਮਰਗੂਬ ਬਣਾਇਆ ਈ। ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ। ਹੁਣ ਵਾਰਿਸ ਸ਼ਾਹ ਆਪਣੀ ਤਾਰੀਫਾਂ ਕਰ ਰਿਹਾ। ਨਹੀਂ, ਮਤਲਬ ਇੱਥੇ ਇਹ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਸ਼ੁਰੂ ਇੱਥੋਂ ਹੁੰਦਾ ਹੈ ਕਿ ਇਹ ਜਿਹੜੀ ਉਮਰ ਦੀ ਸ਼ਾਖ ਹੈ, ਟਹਿਣੀ ਹੈ, ਇਹਦੇ ਉੱਤੇ ਕਿਸੇ ਦਾ ਹਮੇਸ਼ਾ ਲਈ ਕੋਈ ਗੌਸਲਾ ਆਲਣਾ ਨਹੀਂ ਪੈਂਦਾ। ਠੀਕ ਹੈ, ਇੱਥੇ ਕਈ ਆਏ ਜ਼ੁਲਮ ਤੇ ਹੁਕਮ ਚਲਾ ਕੇ ਚਲੇ ਗਏ। ਤੇ ਫਿਰ ਉਹ ਕਹਿੰਦਾ ਕਿ ਇਹ ਜਿਹੜਾ ਸਾਰਾ ਕਿੱਸਾ ਹੈ ਜਿਹੜਾ ਹੀਰ ਰਾਂਝੇ ਦਾ ਮੈਂ ਲਿਖਿਆ ਹੈ, ਇਹ ਅਸਲ ਦੇ ਵਿੱਚ ਰੂਹ ਔਰ ਕਲਬੂਤ ਦਾ ਕਿੱਸਾ ਹੈ। ਹੁਣ ਅਸੀਂ ਉਹਦੀ ਜੈਨੇਸਿਸ ਸਮਝਾ ਰਿਹਾ ਕਿ ਹੁਣ ਅਸੀਂ ਪਿੱਛੇ ਮੈਂ ਕੀ ਸੀ ਮੇਰੇ ਦਿਮਾਗ 'ਚ ਕਿ ਇਹ ਰੂਹ ਕਲਬੂਤ ਦਾ ਕਿੱਸਾ ਹੈ। ਇਹ ਰੂਹ ਦਾ ਔਰ ਜਿਸਮ ਦਾ। ਕਲਬੂਤ ਦਾ ਮਤਲਬ ਹੈ ਢਾਂਚਾ। ਇਹ ਰੂਹ ਦਾ ਔਰ ਢਾਂਚੇ ਦਾ ਆਪਸ ਦੇ ਵਿੱਚ ਜਿਹੜਾ ਤਲਕ ਹੈ, ਇਹ ਉਹਦੇ ਉੱਤੇ ਹੈ। ਅੱਗੇ ਹੀਰ ਉੱਪਗੇ ਤੇ ਤੁਹਾਨੂੰ ਪਤਾ ਉਹ ਡਿਫਾਈਨ ਵੀ ਕਰਦਾ ਨਾ ਕਿ ਕਲਬੂਤ ਕੌਣ ਸੀ ਤੇ ਇਹ ਜਿਹੜਾ ਨਾ ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਏ। ਕਿ ਮੈਂ ਦੇਖੋ ਇਹ ਕਿੱਸਾ ਤੇ ਮੈਂ ਲਿਖਿਆ ਰੂਹ ਔਰ ਕਲਬੂਤ ਦਾ, ਲੇਕਿਨ ਇਹ ਕਿ ਮੈਂ ਕਿੰਨੀ ਹੁਸ਼ਿਆਰੀ ਨਾਲ ਕਿੱਸਾ ਲਿਖ ਕੇ ਲੋਕਾਂ ਨੂੰ ਸੁਣਾਇਆ। ਜੀ, ਸਨ 11 ਸਹੀ ਅਸੀਆਂ ਬਣੀ ਹਿਜਰਤ, ਲੰਮੇ ਦੇਸ਼ ਨਹੀਂ ਨਬੀ ਹਿਜਰਤ ਲੰਮੇ ਦੇਸ਼ ਦੇ ਵਿੱਚ ਤਿਆਰ ਹੋਈ। 1830 ਸਿਮਤਾਂ ਦਾ ਰਾਜੇ ਬਿਕਰਮਾਜੀਤ ਦੀ ਸਾਰ ਹੋਈ। ਜਦੋਂ ਦੇਸ਼ ਤੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ। ਅਸ਼ਰਾਫ ਖਰਾਬ ਕਮੀਨ ਤਾਜ਼ਾ, ਜ਼ਿੰਮੇਦਾਰ ਨੂੰ ਵੱਡੀ ਬਹਾਰ ਹੋਈ। ਚੋਰ ਚੌਧਰੀ ਯਾਰਨੀ ਪਾਕ ਦਾਮਣ, ਭੂਤ ਮੰਡਲੀ ਇਕਥੋਂ 4 ਹੋਈ। ਵਾਰਿਸ ਜਿਨ੍ਹਾਂ ਨੇ ਆਖਿਆ ਪਾਕ ਕਲਮਾ, ਬੇੜੀ ਤਿੰਨਾਂ ਦੀ ਆਕਬਤ ਪਾਰ ਹੋਈ। ਬਸ ਇੱਥੇ ਜ਼ਰਾ ਲੁਕੋ। ਹਾਂ, ਉਹ ਇਹ ਤਾਂ ਲੱਗ ਰਿਹਾ ਕਿ ਹੁਣ ਉਹ ਜੋ ਕਰੰਟ ਉਸ ਟਾਈਮ ਸਿਚੁਏਸ਼ਨ ਸੀ ਪੋਲੀਟੀਕਲ ਔਰ ਸੋਸ਼ਲ, ਇਹਨੂੰ ਦੇਖਣਾ ਜ਼ਰੂਰੀ ਹੈ।
ਹਾਂ ਇੱਕ ਤੇ ਪਹਿਲਾਂ ਦੱਸ ਰਿਹਾ ਕਿ ਉਦੋਂ ਸਨ 1180 ਸਨ 1180 ਇਸਲਾਮੀ ਸਾਲ ਸੀ ਹਾਂ ਤੇ ਜਿਹੜਾ ਦੇਸੀ ਸਾਲ ਸੀ ਉਹ 1830 ਸੀ ਹਾਂ ਜਦੋਂ ਇਹ ਲਿਖੀ ਗਈ। ਹਾਂ ਠੀਕ ਹੈ, ਇਹ ਕੋ ਬਣਦਾ 1766, ਅੱਛਾ ਯਾਨੀ ਜਿਹੜਾ ਈਸਵੀ ਸਨ ਹੈ ਨਾ, ਇਹ ਕੋ ਬਣਦਾ 1766। ਤੇ ਉਸ ਵੇਲੇ ਦੇ ਹਾਲਾਤ ਦੱਸ ਰਿਹਾ ਜਦੋਂ ਦੇਸ਼ ਤੇ ਜੱਟ ਸਰਦਾਰ, ਇਹ ਉਸ ਵੇਲੇ ਦਾ ਵੇਲਾ ਹੈ ਜਦੋਂ ਕਿ ਮੁਗਲਾਂ ਦੀ ਹਕੂਮਤ ਜਿਹੜੀ ਹੈ ਉਹ ਟੁੱਟ ਰਹੀ ਸੀ ਔਰ ਪੰਜਾਬ ਜਿਹੜਾ ਹੈ ਉਹ ਸਿੱਖ ਸਰਦਾਰਾਂ ਨੇ ਵੰਡ ਲਿਆ ਸੀ ਆਪਸ ਦੇ ਵਿੱਚ, ਜਿਹਨੂੰ ਮਿਸਲਾਂ ਕਹਿੰਦੇ ਸਨ। ਅੱਛਾ, ਤੇ ਉਹ ਜਿਹੜੀਆਂ ਮਿਸਲਾਂ ਸਨ ਉਹ ਲੋਕਾਂ ਤੇ ਹਕੂਮਤਕਾਰੀ ਰਹੀਆਂ ਸਨ, ਲੇਕਿਨ ਉਹ ਆਪਸ ਵੀ ਲੜਦੀਆਂ ਰਹਿੰਦੀਆਂ ਸਨ। ਜਦੋਂ ਦੇਸ਼ ਤੇ ਜੱਟ ਸਰਦਾਰ, ਇੱਥੇ ਜੱਟ ਤੋਂ ਮਤਲਬ ਸਰਦਾਰ ਸਿੱਖ ਨੇ, ਲੇਕਿਨ ਵਾਰਿਸ ਸ਼ਾਹ ਨੇ ਸਿੱਖ ਨਹੀਂ ਲਿਖਿਆ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜਿਹੜੇ ਜੱਟ ਨੇ ਇਹ ਭਾਵੇਂ ਸਿੱਖ ਹੋਣ ਭਾਵੇਂ ਮੁਸਲਮਾਨ ਹੋਣ, ਹੁੰਦੇ ਤੇ ਇੱਕੋ ਜਿਹੇ ਨੇ, ਕਿਉਂਕਿ ਤੁਹਾਨੂੰ ਪਤਾ ਪਹਿਲੇ ਜੱਟਾਂ ਦੀ ਵੀ ਜੱਟਾਂ ਦੀ ਵੀ ਤਾਂ ਬੜੀ ਉਹਨੇ ਬਦਖੋਈ ਕੀਤੀ ਸੀ ਨਾ। ਠੀਕ ਹੈ ਨਾ, ਘਰੋਂ ਕਰੀ ਜਾਣਾ ਵੀ ਸਰਕਾਰ ਹੋਈ, ਯਾਨੀ ਪੂਰਾ ਸਿਸਟਮ ਬਦਲ ਗਿਆ। ਨਹੀਂ ਕਿ ਪੂਰੇ ਪੰਜਾਬ ਚ ਥਾਂ ਥਾਂ ਤੇ ਹਕੂਮਤ ਬਣ ਗਈ ਹੈ। ਉਹੀ ਨਾ ਸਿਸਟਮ ਜਿਹੜਾ ਠੀਕ ਹੈ। ਅੱਛਾ, ਲੇਕਿਨ ਇਹਦੇ ਨਾਲ ਇਹ ਖੁਸ਼ਹਾਲੀ ਨਹੀਂ ਆ ਗਈ ਕਿ ਜ਼ਮੀਂਦਾਰ ਨੂੰ ਵੱਡੀ ਬਹਾਰ ਹੋਈ। ਹਾਂ, ਇਹ ਦੇਖੋ, ਇਹਨੇ ਕਹਿੰਦਾ ਸ਼ਰਾਬ ਖਰਾਬ ਕਮੀਨਤਾ ਦਾ ਹੋਇਆ ਕੀ ਕਿ ਜਿਹੜੀ ਸ਼ਹਿਰਾਂ ਦੀ ਜਿਹੜੀ ਅਸ਼ਰਾਫੀਆ ਸੀ, ਅਲੀਟ ਸੀ ਜਿਹੜੀ, ਉਹਦੀ ਹਾਲਤ ਭੈੜੀ ਹੋ ਗਈ ਤੇ ਜ਼ਿਮੀਂਦਾਰ ਦੀ ਵੱਡੀ ਬਹਾਰ ਹੋਈ, ਜਿਹੜਾ ਜ਼ਮੀਨ ਵਾਲਾ ਸੀ ਉਹਦੀ ਬਹਾਰ ਹੋ ਗਈ। ਹੋਇਆ ਇਹ ਕਿ ਜਿਹੜੀ ਮੁਗਲ ਹਕੂਮਤ ਸੀ, ਇਹ ਜਿਹੜੇ ਵਾਈ ਬੀਜੀ ਕਰਨ ਵਾਲੇ ਸਨ, ਉਹਨਾਂ ਕੋਲੋਂ 1/3 ਜਾਂ ਅੱਧਾ ਹਿੱਸਾ ਜਿਹੜਾ ਉਹ ਲੈ ਲੈਂਦੀ ਸੀ। ਓਕੇ, ਠੀਕ ਹੈ, ਟੈਕਸੇਸ਼ਨ ਦੇ ਤੌਰ ਤੇ, ਕਿਉਂਕਿ ਜਿਹੜੀ ਜ਼ਮੀਨ ਹੈ ਉਹ ਬੰਦੇ ਦੀ ਨਹੀਂ ਹੈ, ਜ਼ਮੀਨ ਬਾਦਸ਼ਾਹ ਦੀ ਹੈ। ਠੀਕ ਹੈ, ਔਰ ਤੁਸੀਂ ਸਿਰਫ ਉਹਨੂੰ ਵਾਹ ਰਹੇ ਹੋ ਤੇ ਬਾਦਸ਼ਾਹ ਜਿਹੜਾ ਅੱਧੀ ਫਸਲ ਜਿਹੜੀ ਹੈ ਉਹ ਬਟਾਈ ਦੇ ਤੌਰ ਤੇ ਲੈ ਲੈਂਦਾ ਤੁਹਾਡੇ ਕੋਲੋਂ। ਠੀਕ ਹੈ ਨਾ ਜੀ, ਇਹ ਜਿਹੜੇ ਵੱਡੇ ਵੱਡੇ ਮਹੱਲ ਬਣੇ ਨੇ ਮੁਗਲਾਂ ਦੇ, ਉਹਨਾਂ ਦੇ ਉਸੇ ਪੈਸੇ ਨਾਲ ਹੀ ਬਣੇ ਨੇ ਨਾ। ਅੱਛਾ, ਤੇ ਉਹ ਜਦੋਂ ਸਿੱਖ ਆ ਗਏ ਤੇ ਸਿੱਖਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਕੋਈ ਹਿੱਸਾ ਵੀ ਨਹੀਂ ਲੈਂਦੇ, ਤੁਸੀਂ ਇੱਕ ਪ੍ਰੋਟੈਕਸ਼ਨ ਮਨੀ ਸਾਨੂੰ ਦਿਆ ਕਰੋ, ਟੈਕਸ। ਠੀਕ ਹੈ, ਉਹਨੂੰ ਕਹਿੰਦੇ ਰਾਖੀ ਦਿਓ ਸਾਨੂੰ, ਮਤਲਬ ਕੋਈ 2 ਰੁਪਏ ਜਾਂ 4 ਰੁਪਏ ਜਿੰਨੇ ਵੀ ਉਹਨਾਂ ਨੇ ਰੱਖੇ, ਉਹ ਬਹੁਤ ਘੱਟ ਸਨ, ਤੇ ਅਸੀਂ ਤੁਹਾਡੀ ਜਿਹੜੀ ਉਹ ਪ੍ਰੋਟੈਕਸ਼ਨ ਕਰਾਂਗੇ, ਅਸੀਂ ਤੁਹਾਨੂੰ ਕਿਸੇ ਨੂੰ ਹਮਲਾ ਨਹੀਂ ਕਰਨ ਦਿਆਂਗੇ। ਉਹਦੇ ਨਾਲ ਜਿਹੜੇ ਜ਼ਿਮੀਂਦਾਰ ਸਨ ਜਾਂ ਜਿਹੜੇ ਵਾਹੁਣ ਵਾਲੇ ਸਨ, ਉਹਨਾਂ ਦੀ ਹਾਲਤ ਬਹੁਤ ਅੱਛੀ ਹੋ ਗਈ, ਪੈਸੇ ਮਿਲਣੇ ਸ਼ੁਰੂ, ਜ਼ਿਆਦਾ ਪੈਸੇ ਮਿਲਣੇ, ਉਹਨਾਂ ਨੂੰ ਜ਼ਿਆਦਾ ਪੈਸੇ ਮਿਲਣੇ ਸ਼ੁਰੂ ਹੋ ਗਏ ਕਿਉਂਕਿ ਹੁਣ ਹਿੱਸਾ ਨਹੀਂ ਸੀ ਦਿੰਦੇ। ਇਸ ਵਾਸਤੇ ਅੱਗੇ ਜਿਹੜਾ ਹੈਗਾ ਚੋਰ ਚੌਧਰੀ ਯਾਰਨੀ ਪਾਕ ਦਾਮਨ ਭੂਤ ਮੰਡਲੀ ਇੱਥੋਂ 4 ਹੋਈ। ਵਾਰਿਸ ਸ਼ਾਹ ਜਿਨ੍ਹਾਂ ਨੇ ਆਖਿਆ ਇਹਦੇ 'ਚ ਹੁਣ ਇਹ ਜਿਹੜੀ ਵਾਰਿਸ ਸ਼ਾਹ ਇਹਨੂੰ ਨਿੰਦ ਰਿਹਾ ਨਾ, ਇਹ ਜੀ ਤਬਦੀਲੀ ਆ ਰਹੀ ਹੈ ਇੱਕ ਤਰੀਕੇ ਨਾਲ ਦੇਖੋ ਨਾ ਕਿ ਉਹਨੂੰ ਇਹ ਕਾਫੀ ਨਿੰਦ ਰਿਹਾ ਕਿ ਇਹ ਆਪਣਾ ਜਿਹੜੇ ਚੋਰ ਚੌਧਰੀ ਬਣ ਗਏ ਨੇ ਤੇ ਜਿਹੜੀ ਭੈੜੀਆਂ ਔਰਤਾਂ ਨੇ ਉਹ ਪਾਕ ਦਾਮਨ ਹੋ ਗਈਆਂ ਨੇ ਤੇ ਭੂਤ ਮੰਡਲੀ 1 ਤੋਂ 4 ਹੋ ਗਈ ਹੈ। ਇਹ ਤੁਹਾਨੂੰ ਆਪਣਾ ਬੁੱਲੇ ਸ਼ਾਹ 'ਚ ਵੀ ਦਿਸਦਾ ਹੈ ਕਿ ਇਹ ਜਿਹੜੀ ਹੈ ਨਾ ਆਪਣਾ ਬੁਰਾ ਹਾਲ ਹੋਇਆ ਕਸੂਰ ਦਾ। ਜੀ ਹੈ ਨਾ, ਸਾਨੂੰ ਦੁਹਾਵੀ ਦੋਜ਼ਖ ਮਾਰਿਆ, ਕਦੀ ਆ ਮਿਲ ਯਾਰ ਫਿਰ, ਉਸ ਕਾਫੀ 'ਚ ਵੀ ਆਉਂਦਾ ਹੈ। ਮੇਰਾ ਆਪਣਾ ਇੰਟਰਪ੍ਰੀਟੇਸ਼ਨ ਇਹ ਹੈ ਕਿ ਇਹਨਾਂ ਦੋਨਾਂ ਨੂੰ, ਵਾਰਿਸ ਸ਼ਾਹ ਨੂੰ ਔਰ ਬੁੱਲੇ ਸ਼ਾਹ ਨੂੰ, ਇਹਨਾਂ ਨੂੰ ਜਿਹੜੀ ਤਬਦੀਲੀ ਆ ਰਹੀ ਸੀ ਉਹਦੇ ਬਹੁਤ ਸਾਰੇ ਜਿਹੜੇ ਮੁਸਬਤ ਜਾਂ ਚੰਗੇ ਪੱਖ ਸਨ ਉਹ ਵੀ ਨਜ਼ਰ ਆ ਰਹੇ ਸਨ। ਪਰ ਇਹਨਾਂ ਨੂੰ ਜਿਹੜੀ ਨਵੀਂ ਕਲਾਸ ਜਿਹੜੀ ਉੱਤੇ ਆ ਰਹੀ ਸੀਗੀ ਜੱਟਾਂ ਦੀ, ਇਹਨਾਂ ਨੂੰ ਉਹਦੇ 2 ਪਹਿਲੂ ਸਨ। ਇੱਕ ਤੇ ਇਹ ਇਹਨਾਂ ਨੂੰ ਕਬੂਲ ਨਹੀਂ ਸੀ ਹੈਗੀ ਕਿਉਂਕਿ ਉਹ ਹੋਰ ਤਰ੍ਹਾਂ ਦੇ ਲੋਕ ਸਨ। ਇਹ ਤੇ ਫਾਰਸੀ ਤੇ ਅਰਬੀ ਪੜ੍ਹੇ ਲੋਕ ਸਨ ਤੇ ਉਸ ਤਰ੍ਹਾਂ ਦੇ ਲੋਕ ਸਨ, ਉਹ ਸਨ ਪੇਂਡੂ ਜੱਟ। ਤੇ ਇੱਕ ਤੇ ਉਹਨਾਂ ਨੂੰ ਪਸੰਦ ਨਹੀਂ ਸੀ ਆਈ। ਦੂਜੀ, ਉਹ ਜਿਹੜੇ ਜੱਟ ਆ ਕੇ ਜਿਨ੍ਹਾਂ ਨੇ ਹਕੂਮਤ ਤੇ ਕਰਨੀ ਸ਼ੁਰੂ ਕੀਤੀ, ਉਹ ਵੀ ਪਹਿਲੇ ਵਗੈਰਾ ਹੀ ਸਨ ਜਿਵੇਂ ਪਹਿਲੇ ਹਾਕਮ ਹੁੰਦੇ ਸਨ। ਲੱਗਦਾ ਇਹਨਾਂ ਨੂੰ ਲੱਗਾ ਕਿ ਤਬਦੀਲੀ ਤਾਂ ਨਹੀਂ ਆਈ ਬਲਕਿ ਹੋਰ ਕੰਮ ਖਰਾਬ ਹੋ ਗਿਆ। ਸੋ ਮੇਰਾ ਖਿਆਲ ਹੈ ਕਿ ਇਹਦੇ 'ਚ ਇਹ ਜਿਹੜੀ ਨਿੰਦਿਆ ਕਰਦੇ ਨੇ ਨਾ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਦੋਨੋਂ ਹੀ ਇਸ ਤਬਦੀਲੀ ਦੀ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਥੱਲੋਂ ਵੀ ਉੱਠ ਕੇ ਆਓ, ਜਦੋਂ ਤੁਸੀਂ ਸਿਸਟਮ ਦਾ ਹਿੱਸਾ ਬਣ ਜਾਂਦੇ ਹੋ ਫਿਰ ਤੁਸੀਂ ਵੀ ਉਸ ਤਰ੍ਹਾਂ ਹੀ ਰਿਐਕਟ ਕਰਦੇ ਹੋ ਜਾਂ ਕਰ ਰਹੇ ਹੁੰਦੇ ਹੋ ਜਿਸ ਤਰ੍ਹਾਂ ਪਹਿਲੇ ਵਾਲੇ ਕਰ ਰਹੇ। ਬਿਲਕੁਲ, ਤੇ ਤਬਦੀਲੀ ਤਾਂ ਕੋਈ ਨਾ ਹੋਈ ਨਾ ਫਿਰ। ਨਹੀਂ, ਨਾਲੇ ਦੂਜੀ ਗੱਲ ਇਹ ਹੈ ਕਿ ਜਿਹੜੀ
ਜਿਹੜੀ ਪੁਰਾਣੀ ਕਲਾਸ ਔਰ ਉਹਦੀ ਜਿਹੜੀ ਇੰਟੈਲੀਜੈਂਸੀਆ ਹੁੰਦੀ ਹੈ, ਹਾਂ, ਭਾਵੇਂ ਉਹ ਇੱਥੇ ਇਹ ਲੱਗਦਾ ਹੈ ਕਿ ਜਿਹੜੀ ਸਰਕਾਰ ਦੇ ਖਿਲਾਫ ਵੀ ਜਿਹੜੀ ਦਾਨਸ਼ਵਰ ਕਲਾਸ ਹੁੰਦੀ ਹੈ ਇੱਕ ਖਾਸ ਸਿਸਟਮ ਦੇ ਵਿੱਚ, ਅਗਰ ਕੋਈ ਬਿਲਕੁਲ ਥੱਲੇ ਉੱਠ ਕੇ ਆ ਜਾਏ ਤੇ ਉਹਨੂੰ ਵੀ ਉਹ ਹਜ਼ਮ ਨਹੀਂ ਹੁੰਦੀ। ਮਤਲਬ ਵਾਰਿਸ ਸ਼ਾਹ ਤੇ ਬੁੱਲ੍ਹੇ ਸ਼ਾਹ ਨੂੰ ਵੀ ਹਜ਼ਮ ਨਹੀਂ ਹੋ ਰਹੀ ਉਹ। ਮਤਲਬ ਮੈਂ ਇਹ ਵੀ ਆਈ ਡੇਅਰ ਟੂ ਸੇ ਦੈਟ। ਤੇ ਇਹ ਜਿਹੜੀ ਹੈ ਨਾ, ਇਹਨੂੰ ਵੀ ਵੇਖਣਾ ਚਾਹੀਦਾ। ਹਾਂ, ਕਿਉਂਕਿ ਉਹ ਤਬਦੀਲੀ ਦੇ ਪ੍ਰੋਸੈਸ ਜਿਹੜੀ ਤਬਾਹੀ ਹੋ ਰਹੀ ਹੈ ਉਹ ਉਹਨੂੰ ਜ਼ਿਆਦਾ ਖਟਕ ਰਹੀ ਹੈ, ਔਰ ਜਿਹੜੇ ਉਹਦੇ ਕੋਈ ਫਰੂਟੇਸ਼ਨ ਜਿਹੜੀ ਤੁਹਾਨੂੰ ਬਾਅਦ ਜਾ ਕੇ ਮਿਲਣੀ ਹੈ ਉਹ ਤੁਹਾਨੂੰ ਉਸ ਟਾਈਮ ਨਜ਼ਰ ਨਹੀਂ ਆ ਰਹੀ ਹੁੰਦੀ। ਹਾਂ, ਬਿਲਕੁਲ ਇਹ ਤੇ ਖਰਾਬ ਕਰ ਦੇਣਗੇ ਕਿਉਂਕਿ ਇਹਨਾਂ ਨੂੰ ਉਸ ਪ੍ਰੋਸੈਸ ਦਾ ਅੰਦਾਜ਼ਾ ਨਹੀਂ ਹੈ। ਹੁਣ ਇਹ ਦੇਖੋ ਨਾ, ਅਸ਼ਰਾਫ ਖਰਾਬ ਕਮੀਨ ਤਾਜ਼ਾ, ਹਾਂ, ਜਿਹੜੇ ਕਮੀ ਨੇ ਉਹ ਫਰੈਸ਼ ਹੋ ਗਏ ਨੇ। ਹਾਂ, ਤੇ ਅਸ਼ਰਾਫ ਜਿਹੜੇ ਅਸ਼ਰਾਫੀਅਤ ਜਿਹੜੀ ਹੈ ਉਹਦੀ ਤਬਾਹ ਹੋ ਗਈ ਹੈ। ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ, ਇਹ ਇਨਕਲਾਬ ਆ ਗਿਆ ਹੈ। ਹੁਣ ਉਹ ਇਨਕਲਾਬ ਜਿਹੜਾ ਨਾ ਉਹਨੂੰ ਹਜ਼ਮ ਕਰਨਾ ਸੌਖਾ ਨਹੀਂ ਹੈਗਾ। ਹਾਂਜੀ, ਅੱਗੇ ਚਲੋ ਅੱਗੇ ਚੱਲਨੇ ਜੀ। ਖਰਲ ਹਾਸ ਦਾ ਮਲਕ ਮਸ਼ਹੂਰ ਮਲਕਾ ਤਥੇ ਸ਼ੇਰ ਕੀਤਾ ਨਾਲ ਰਾਸ ਦੇ ਮੈਂ, ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਿਖਾਸ ਤੇ ਮੈਂ ਤੇ ਫੇਰ ਲਿਆ। ਤੁਸੀਂ ਕੀ ਇਸ ਕਾਬਲ ਹੈਗੇ ਹੋ ਤਾਂ ਸਮਝ ਲਓ ਕੀ ਸ਼ੇਰ ਕਿਹਾ। ਪੜਨ ਗੱਭਰੂ ਦਿਲੇ ਵਿੱਚ ਖੁਸ਼ੀ ਹੋ ਕੇ, ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ, ਬਾਰਿਸ਼ਾਂ ਨਾ ਅਮਲ ਦੀ ਰਾਸ ਮੇ ਥੇ, ਕਰਾਂ ਮਾਨ ਨ ਮਾਨੜਾ ਕਾਸ ਦੇ ਮੈਂ। ਹਾਂਜੀ, ਇਹ ਜਿਹੜਾ ਹੈ ਇਹ ਤੇ ਵਿੱਚ ਉਹਨੇ ਜਗ੍ਹਾ ਦੱਸੀ ਹੈ ਕਿ ਖਰਲ ਹਾਂ ਸਾਹੀਵਾਲ ਦੇ ਲਾਗੇ ਹੈ ਇੱਕ ਕਸਬਾ, ਹੁਣ ਤੇ ਸ਼ਹਿਰ ਹੈ। ਉੱਥੇ ਬਹਿ ਕੇ ਤੇ ਮਸੀਤ ਵਿੱਚ ਨਾ ਲਿਖੀ ਸੀ ਇਹ, ਤੇ ਪਰ ਸ਼ੇਰ ਦੀ ਆਪ ਕਰ ਲੈਣ ਸ਼ਾਇਦ। ਆਪੇ ਕਰੋ। ਮਤਲਬ ਇਹ ਹੈ ਕਿ ਮੈਂ ਤੇ ਜਿਵੇਂ ਉਹ ਲਿਖਾਸ ਹੁੰਦਾ ਹੈ ਜਿਹੜੀ ਮੰਡੀ ਦੇ ਵਿੱਚ ਜਾਨਵਰ ਵਿਕਦੇ ਨੇ ਨਾ, ਤੇ ਉਹਨਾਂ ਨੂੰ ਸਾਹਮਣੇ ਸਾਰਿਆਂ ਦੇ ਲਗਾਇਆ ਜਾਂਦਾ ਹੈ ਕਿ ਪਰਖ ਲਓ ਇਹਨੂੰ। ਤੇ ਆਪ ਕਹਿ ਰਹੇ ਨੇ ਕਿ ਮੇਲੇ ਵਿੱਚ ਮੈਂ ਰੱਖ ਦੀਜੇ, ਆਪ ਪਰਖ ਕੇ ਦੇਖ ਲਓ ਕਿ ਕੈਸਾ ਮੈਂ ਸ਼ੇਰ ਕਿਹਾ। ਤੇ ਨਾਲ ਉਹਨਾਂ ਇਹ ਵੀ ਕਹਿ ਰਹੇ ਨੇ ਕਿ ਵੀ ਮੇਰਾ ਮਕਸਦ ਇਹ ਸੀ ਪਰਨ ਗੱਭਰੂ ਦਿਲ ਵਿੱਚ ਖੁਸ਼ੀ ਹੋ ਕੇ, ਹਾਂ, ਕਿ ਇਹ ਮਕਸਦ ਨਹੀਂ ਸੀ ਮੇਰਾ ਸਾਬਤ ਕਰਨਾ ਕਿ ਮੈਂ ਬਹੁਤ ਵੱਡਾ ਸ਼ਾਇਰ ਹਾਂ। ਮੇਰਾ ਇਹ ਵੀ ਸੀ ਕਿ ਲੋਕਾਂ ਨੂੰ ਖੁਸ਼ ਹੋ ਕੇ ਪੜ੍ਹਨ। ਠੀਕ ਹੈ, ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ, ਖੁਸ਼ਬੂ ਵਾਸਤੇ ਮੈਂ ਇਹ ਫੁੱਲ ਬੀਜਿਆ ਸੀ। ਹਾਂਜੀ, ਅੱਗੇ ਚਲੋ। ਅਫਸੋਸ ਮੈਨੂੰ ਆਪਣੀ ਨਾਕਸੀ ਦਾ ਹੁਣ ਨਾਲ ਹੀ। ਹਾਂਜੀ, ਠੀਕ ਹੈ ਜੀ। ਗੁਨਾਹਗਾਰਾਂ ਨੂੰ ਹਸ਼ਰ ਦੀ ਸੂਰ ਦਾ ਹੈ, ਇਹਨਾਂ ਮੋਮਨਾ ਖੌਫ ਇਮਾਨ ਦਾ ਹੈ, ਅਤੇ ਹਾਜੀਆਂ ਬੈਤ ਮਾਮੂਰ ਦਾ ਹੈ। ਸੂਬਾਦਾਰ ਨੂੰ ਤਲਬ ਸਪਾ ਦੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਹੈ। ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ, ਸਾਨੂੰ ਵੱਡਾ ਅਫਸੋਸ ਕਸੂਰ ਦਾ ਹੈ। ਸਾਨੂੰ ਸ਼ਰਮ ਹਯਾ ਦਾ ਖੌਫ ਰਹਿੰਦਾ, ਜਿਵੇਂ ਮੂਸਾ ਨੂੰ ਖੌਫ ਕੋਹੇ ਤੂਰ ਦਾ ਹੈ। ਇਹਨਾਂ ਗਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਦਾ ਹੂਰ ਦਾ ਹੈ। ਇਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ, ਜਿਵੇਂ ਢੋਲ ਸੁਹਾਂਦਾ ਦੂਰ ਦਾ ਹੈ। ਦੂਰ ਦੇ ਢੋਲ ਸੁਹਾਣੇ ਜਿਵੇਂ। ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖਦੂਮ ਕਸੂਰ ਦਾ ਹੈ। ਰੱਬਾ ਆਬਰੂ ਨਾਲ ਇਮਾਨ ਬਖਸ਼ੇ, ਸਾਨੂੰ ਆਸਰਾ ਫਜ਼ਲ ਗਫੂਰ ਦਾ ਹੈ। ਵਾਰਿਸ ਸ਼ਾਹ ਨਾ ਅਮਲ ਦੇ ਟਾਂਕ ਮੇਥੇ, ਆਪ ਬਖਸ਼ ਲਕਾ ਹਜ਼ੂਰ ਦਾ ਹੈ। ਵਾਰਿਸ ਸ਼ਾਹ ਹੋਵੇ ਰੋਸ਼ਨ ਨਾਮ ਤੇਰਾ, ਕਰਮ ਹੋਵੇ ਜੇ ਰੱਬ ਸ਼ਕੂਰ ਦਾ ਹੈ। ਵਾਰਿਸ ਸ਼ਾਹ ਤੇ ਜੁਮਲਿਆਂ ਮੋਮਨਾ ਨੂੰ, ਹਿੱਸਾ ਬਖਸ਼ਣਾ ਆਪਣੇ ਨੂਰ ਦਾ ਹੈ। ਹਾਂਜੀ, ਇੱਥੇ ਹੁਣ ਉਹ ਆਪਣਾ ਇੱਕ ਸੈਲਫ ਰਿਫਲੈਕਟ ਵੀ ਕਰਦੇ। ਅੱਛਾ, ਹਾਂ, ਲੇਕਿਨ ਇਹਦੀ ਦੋ ਚੀਜ਼ਾਂ ਹੋ ਰਹੀਆਂ ਨੇ। ਇੱਕ ਤੇ ਹੈ ਕਿ ਉਹੀ ਜਿਹੜਾ ਪਿਛਲਾ ਕਨੈਕਸ਼ਨ ਚੱਲਿਆ ਆ ਰਿਹਾ ਕਿ ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ, ਸਾਨੂੰ ਵੱਡਾ ਅਫਸੋਸ ਕਸੂਰ ਦਾ, ਤਾਂ ਉਹ ਜਿਹੜੀ ਉਤਲ ਹੋ ਰਹੀ ਹੈ ਕਸੂਰ ਤੇ ਉਹ ਪੜਿਆ ਸੀ ਨਾ ਬੇਸਿਕਲੀ, ਤੇ ਉਹਦੀ ਐਜੂਕੇਸ਼ਨ ਕਸੂਰ 'ਚ ਹੋਈ ਸੀ, ਤੇ ਉਹ ਕਸੂਰ ਜਿਹੜਾ ਹੈ ਉਹ ਬਰਬਾਦ ਹੋ ਗਿਆ ਉਹਨਾਂ ਦੇ ਖਿਆਲ ਦੇ ਮੁਤਾਬਕ, ਤੇ ਇਸ ਵਾਸਤੇ ਉਹ ਇਹ ਕਹਿ ਰਹੇ ਨੇ। ਹਾਂਜੀ, ਤੇ ਦੂਸਰਾ ਅੱਗੋਂ ਉਹੀ ਹੈ ਜੋ ਕਿ ਉਹ ਸਾਰਾ ਕਿ ਇਹ ਜਿਹੜਾ ਅਮਲ ਮੈਂ ਕੀਤਾ ਹੈ, ਜਾਂ ਜੋ ਸਾਰਾ ਉਹ ਕੀਤਾ ਹੈ ਕਿ ਵਾਰਿਸ ਸ਼ਾਹ ਹੋਵੇ ਰੋਸ਼ਨ ਨਾਮ ਤੇਰਾ, ਕਰਮ ਹੋਵੇ, ਤੇ ਉਹਦੀ ਐਕਸਟੈਂਸ਼ਨ ਅੱਗੇ ਮਜ਼ੀਦ ਕਿ ਜੋ ਮੈਂ ਕਰ ਰਿਹਾ, ਜੋ ਮੈਂ ਲਿਖ ਰਿਹਾ, ਉਹ ਕਿਸ। ਹਾਂ, ਮਤਲਬ ਇਹ ਹੈ ਕਿ ਲੇਕਿਨ ਇਹ ਹੈ ਕਿ ਪਹਿਲੇ ਕਿਹਾ ਨਾ ਕਿ ਘੋੜਾ ਫੇਰੇ ਵਿੱਚ ਨਖਾਸ ਦੇ ਮੈਂ, ਕਿ ਮੈਂ ਮੈਦਾਨ 'ਚ ਬਾਜ਼ਾਰ ਦੇ ਵਿੱਚ ਸ਼ੇਰ ਰੱਖਤਾ ਹੈ, ਤੁਸੀਂ ਪਰਖ ਲਓ। ਪਰ ਨਾਲ ਹੀ ਹੰਬਲ ਹੋ ਗਏ ਨੇ ਕਿ ਅਫਸੋਸ ਮੈਨੂੰ ਆਪਣੀ ਨਾਕਸੀ ਦਾ,
ਮੈਂ ਨਾਕਸ ਆਦਮੀ ਹਾਂ ਤੇ ਮੈਨੂੰ ਗੁਨਾਹਗਾਰਾਂ ਅਫਸੋਸ ਮੈਨੂੰ ਆਪਣੀ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਹੈ। ਤੇ ਸੂਰ ਜਿਵੇਂ ਗੁਨਾਹਗਾਰ ਜਿਹੜੇ ਨੇ ਉਹ ਜਿਹੜੇ ਕਿਆਮਤ ਦੇ ਦਿਨ ਜਿਹੜਾ ਸੂਰ ਵੱਜਣਾ, ਜਿਵੇਂ ਉਹਨਾਂ ਨੂੰ ਅਹਿਸਾਸ ਹੈ ਉਵੇਂ ਮੈਨੂੰ ਵੀ ਅਹਿਸਾਸ ਹੈ। ਹਾਂਜੀ, ਸੋ ਇਹ ਸਾਰੇ ਜਿਹੜੇ ਹੈ ਇਹ ਜਿਹੜਾ ਬੰਦ ਹੈ ਇਹ ਤਕਰੀਬਨ ਸੈਲਫ ਰਿਫਲੈਕਸ਼ਨ ਹੈ, ਆਪਣੇ ਆਪ 'ਚ ਸੋਚਣਾ ਹੈ ਔਰ ਆਪਣੀ ਜਿਹੜੀ ਨਾਕਸੀ ਹੈ, ਆਪਣੇ ਜਿਹੜੇ ਘਾਟੇ ਨੇ ਉਹਨਾਂ ਨੂੰ ਦੱਸ ਰਹੇ ਨੇ। ਹਾਂਜੀ, ਅੱਛਾ ਜੀ, ਖਤਮ ਰੱਬ ਦੇ ਕਰਮ ਦੇ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ। ਐਸਾ ਸ਼ੇਰ ਕੀਤਾ ਪੁਰ ਮਗਜ਼ ਮੌਜ਼ੂ ਜਿਹਾ ਮੋਤੀਆਂ ਲੜੀ ਸ਼ਵਾਰ ਦੀ ਸੀ। ਤੂਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖੂਬ ਬਹਾਰ ਦੀ ਸੀ। ਤਮਸੀਲ ਦੇ ਨਾਲ ਬਿਨਾ ਕਿਹਾ ਜਿਹੀ ਜ਼ੀਨਤ ਲਾਲ ਦੇ ਹਾਰ ਦੀ ਸੀ। ਜੋ ਕੋ ਪੜੇ ਸੋ ਬਹੁਤ खुरसंद होवे। हाँ, जो को पढ़े सो बहुत खुरसंद होवे। वाह वाह सब खलक पुकार दी सी। वारिस शाह नू सिख दीदार दी है जही हीर नू भटकना यार दी सी। हाँ जी, वाह वाह, ठीक है ना जी। खत्म रब दे करम दे नाल होई फरमाइश। इत्थे उत्थे जो शुरू होए स किस्सा ते उत्थे भी क्या सी कि यारां असां नू आण सवाल कीता किस्सा हीर दा नवां बनाईए। बिल्कुल बिल्कुल। हुण इत्थे भी कह रहे ने कि खत्म करम दे रब दे नाल होई फरमाइश प्यारे यार दी। हुण प्यारा यार कौन सी ये किसी नूं नहीं पता कि किन्ने फरमाइश कीती सी, लेकिन बड़ा जोड़िया उन्होंने जाके उत्थे। हां जी, उत्थे जोड़िया वापस। ऐसा शेर कीता पुर मगज मौजू। ऐसा यानी जड़ा बहुत ही परवाह है, बहुत परवाह सोचण वाला शेर कीता जिवें मोतियां बादशाह दे गल पाउण वाली मोतियां दी लड़ी हुंदी है। तूल खोल के जिक्र बयान कीता। मैं लम्मा किस्सा जिहड़ा है ओनू छोटी जगह दे उत्ते लिया के बंद कर दिता है। ठीक है, रंग दी खूब बहार दी सी। तमसील दे नाम बना के मैं ये एक मिसाल एक यानी ड्रामे दे नाल, तमसील का मतलब ड्रामा, एक ड्रामे दे दी तरह दे नाल बना के ते इनू इंज बनाया किसी नू जिवें 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 लाल होंदे ने किस्से दे हार दी। हाँ जी, जो को पढ़े से बहुत खुरसंद हुए। हाँ, बहुत खुश हुए। खुश हुए। अच्छा, वाह वाह सब खलक पुकार दी सी। पसंद आ गया। वारिस शाह नू सिख दीदार दी है जही हीर नू भटकना यार दी सी। जी, वारिस शाह नू सिख है। हाँ जी, अच्छा जी। बख्श लिखने वालियां जुमलियां नू पढ़न वालियां करी अता साई। सुनन वालियां नू बख्श खुशी दौलत रखी ज़ौक ते शौक दा चा साई। रखी शर्म हया तू जुमलियां दा, रखी शर्म हया तू जुमलियां दा मिट्टी मुठी दई लंघा साई। वारिस शाह तमामिया मोमना नू दई दीन ईमान लका साई। हाँ जी, मतलब हुण दुआ कर रहा है कि जेड़े पढ़न वाले ने ते जेड़े इनू सुनणगे उन्हां सब नू बख्शी ते मिट्टी मुठी दई लंघा से। बस मतलब ये है कि जेड़ी साडी जिंदगी है सारियां दी ओनू जे साडे भैण ने तो उन्हां नू छुपा के लंघ जाण दे। ਇਹਦਾ मतलब मुट्ठी मीट के दही लगा साई। अच्छा, हुण ਇਹ ਪਿੱਛੇ ਜਿਹੜਾ ਗੱਲ ਕਰ ਸੀ ਕਿ ਮੈਂ ਤੇ ਸਿਰਫ ਕਿੱਸਾ ਲਿਖਿਆ ਹੈ ਔਰ ਕੀ ਹੈਗਾ, ਤੇ ਉਹ ਹੁਣ ਅੱਗੇ ਚੱਲ ਕੇ ਉਹਦੇ ਤੇ ਹੁਣ ਉਹ ਗੱਲ ਕਰਨ ਲੱਗਾ ਕਿ ਉਹਨੇ ਕੀ ਅਸਲ ਚ ਲਿਖਿਆ ਹੈ। ਹਾਂ ਜੀ, ਕਹਿੰਦਾ ਜੀ ਹੀਰ रूह ਤੇ ਚਾਕ ਕਲਬੂਤ ਜਾਣੋ ਬਾਲਨਾਥ ਇਹ ਪੀਰ ਬਣਾਇਆ ਹੀ। ਪੰਜ ਪੀਰ ਹਵਾਸ ਇਹ ਪੰਜ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਹੀ। ਕਾਜ਼ੀ ਹਕ ਜਬੀਲ ਨੇ ਅਮਲ ਤੇਰੇ ਅयाल ਮੁੰਕਰ ਨਕੀਰ ਠਹਿਰਾਇਆ ਹੀ। ਕੋਠਾ ਗੌਰ ਇਜ਼ਰਾਈਲ ਹੈ ਇਹ ਖੇੜਾ ਜਿਹੜਾ ਲੈਂਦੋ ਹੀ रूह ਨੂੰ ਧਾਇਆ ਹੀ। ਕੇਦੋ ਲੰਗਾ ਸ਼ੈਤਾਨ ਮਲੂਨ ਜਾਣੋ ਜਿਸਨੇ ਵਿੱਚ ਦੀਵਾਨ ਫੜਾਇਆ ਹੀ। ਵਾਹ ਵਾਹ ਵਾਹ। ਸਈਆਂ ਹੀਰ ਦੀਆਂ ਰਣ ਘਰ ਬਾਰ ਤੇਰਾ ਜਿਨ੍ਹਾਂ ਨਾਲ ਪੈਵੰਦ ਬਣਾਇਆ ਹੀ। ਵਾਂਗ ਹੀਰ ਦੇ ਬਣ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਹੀ। ਜਿਹੜਾ ਬੋਲਦਾ ਨਾਤਕਾ ਵੰਜਲੀ ਹੈ ਜਿਸ ਹੋਸ਼ ਦਾ ਰਾਗ ਸੁਣਾਇਆ ਹੀ। ਸੈਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ।
ਇਹਨਾਂ ਦੋਹਾਂ ਨੇ ਭੀੜ ਮਚਾਇਆ ਈ ਭੇੜ ਮਚਾਈ। ਇਹਨਾਂ ਦੋਹਾਂ ਨੇ ਭੇੜ ਮਚਾਇਆ ਈ ਸ਼ਹਿਵਤ ਭਾਬੀ ਤੇ ਭੁੱਖ ਰਬੀਲ ਬਾਂਦੀ ਜਿਨ੍ਹਾਂ ਜੰਤੋਂ ਮਾਰ ਕਢਾਇਆ ਈ जोगी है औरत कन पाड़ जिसने सब अंग बबूत रुमाया ही दुनिया जान एवें जिवें जंग पेके गोर कालड़ा बाग बनाया ही त्रिंजन ए बद अमलियां तेरियां ने कड कबर थी दोज़खे पाया ही ओ मसीत है माओ दा शिकम बंदे जिस विच शब रोज लंघाया ही। वाह 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 वाह। ते हुण आखिरी दो शेर ने जी कि अदली राजा ए नेक ने अमल तेरे जिस हीर ईमान दवाया ही वारिस शाह मियाँ बेड़ी पार तेरी कलमा पाक ज़बान ते आया ही। वाह। ਇਹਦੇ ਚ ਹੁਣ ਉਹ ਕਹਿ ਰਿਹਾ ਕਿ ਮੈਂ ਕਿਹੜੀ ਜਿਹੜੇ ਮੁxtਲਿਫ ਜਿਹੜੇ ਕੈਰੈਕਟਰ ਨੇ ਸਮਰਾਈਜ਼ ਕਰਦਾ ਉਸ ਨੂੰ ਕਿ ਕਿਹਦਾ ਕੀ ਮਤਲਬ ਸੀ ਕੌਣ ਕੌਣ ਸੀ ਕੀ ਮਤਲਬ ਸੀ ਜਿਹੜੀ ਰੂਹ ਕਲਬੂਤ ਦਾ ਕਿੱਸਾ ਹੈ ਤੇ ਉਹਦੇ ਚ ਕੌਣ ਕੀ ਸੀਗਾ ਇਹ ਹੁਣ ਵਾਰਿਸ ਆ ਦੇ ਰਹੇ ਇਹਦੇ ਚ ਬਸ ਦੋ ਗੱਲਾਂ ਕੀਆਂ ਨੇ। ਇੱਕ ਤੇ ਇਹ ਹੈ ਕਿ ਲੋਕ ਕਹਿੰਦੇ ਬਾਜ਼ ਇਹ ਵੀ ਕਹਿੰਦੇ ਨੇ ਕਿ ਵਾਰਿਸ ਸ਼ਾਹ ਨੇ ਇਹ ਜਿਹੜੇ ਉਹਦੇ ਬਹੁਤ ਉਹਦੇ ਕ੍ਰਿਟਿਕ ਸਨ ਤਨਕੀਦ ਕਰਨ ਵਾਲੇ ਸਨ ਉਹਨਾਂ ਲਈ ਇਹ ਬੰਦ ਪਾਇਆ ਵਿੱਚ ਕਿ ਮਤਲਬ ਮੈਂ ਤੇ ਕਿੱਸਾ ਕੀਤਾ ਹੈ ਤੇ ਤੁਸੀਂ ਪਤਾ ਨਹੀਂ ਕੀ ਸਮਝ ਰਹੇ ਹੋ ਕਿ ਮੈਂ ਤਾਂ ਕੋਈ ਗੰਦੀਆਂ ਗੱਲਾਂ ਕਰ ਰਿਹਾ ਐਸੀ ਗੱਲ ਕੋਈ ਨਹੀਂ ਹੈ। ਮੈਂ ਤੇ ਵਾਰਿਸ ਸ਼ਾਹ ਨੇ ਮੈਟਾਫੋਰ ਦੇ ਤੌਰ ਤੇ ਹੀਰ ਸੈਤੀ ਰਾਂਝਾ ਦੇਖੋ ਨਾ ਮੈਂ ਉਹ ਕਹਿੰਦਾ ਜੀ ਹੀਰ ਰੂਹ ਹੀਰ ਰੂਹ ਤੇ ਚਾਕ ਯਾਨੀ ਰਾਂਝਾ ਚਾਕ ਜਿਹੜਾ ਹੈ ਬਣਦਾ ਹੈ ਕਲਬੂਤ ਉਹ ਸਟਰਕਚਰ ਹੈ। ਬਾਲਨਾਥ ਤੇ ਪੀਰ ਬਣਾਏ ਬਾਲਨਾਥ ਜਿਹੜਾ ਉਹ ਪੀਰ ਹੈ। ਪੰਜ ਪੀਰ ਹਵਾਸ ਇਹ ਪੰਜ ਤੇਰੇ ਇਹ ਜਿਹੜੇ ਪੀਰ ਮੈਂ ਵਿਖਾਏ ਨੇ ਇਹ ਤੇਰੇ ਪੰਜ ਹਵਾਸ ਨੇ ਬੰਦੇ ਦੇ ਪੰਜ ਹਵਾਸ ਹੁੰਦੇ ਨੇ ਨਾ ਇਹ ਤੇਰੇ ਪੰਜ ਹਵਾਸ ਨੇ ਜਿਨ੍ਹਾਂ ਤੁਧ ਨੂੰ ਥਾਪੜਾ ਲਾਏ। ਕਾਜ਼ੀ ਹੱਕ ਜਬੀਲ ਨੇ ਅਮਲ ਤੇਰੇ ਕਾਜ਼ੀ ਤੇ ਜਿਹੜਾ ਜਬੀਲ ਹੈ ਉਹ ਜਿਹੜਾ ਆਪਣਾ ਮਲਾਹ ਸੀਗਾ ਉਹ ਜਿਹੜਾ ਉਹ ਤੇਰੇ ਅਮਲ ਨੇ ਤੇ ਜਿਹੜਾ ਅਯਾਲੀ ਮੈਂ ਤੁਹਾਨੂੰ ਦੱਸਿਆ ਸੀਗਾ ਮੁਮਕਨ ਨਕੀਰ ਠਹਿਰਾਇਆ ਗਿਆ ਹਾਂ ਜਿਹੜਾ ਅਯਾਲੀ ਉਹਨੂੰ ਫੜ ਲੈਂਦਾ ਹੈ ਉੱਥੇ ਕਿ ਤੂੰ ਮੈਨੂੰ ਪਤਾ ਕਿੱਥੇ ਚੱਲਿਆ ਠੀਕ ਹੈ। ਕੋਠਾ ਗੋਰ ਇਜ਼ਰਾਈਲ ਹੈ ਇਹ ਖੇੜਾ ਜਿਹੜਾ ਹੈ ਉਹ ਇਜ਼ਰਾਈਲ ਦਾ ਕੋਠਾ ਹੈ ਜਿਹੜਾ ਕਿ ਤੁਹਾਡੀ ਜਾਨ ਫੌਰਨ ਕੱਢ ਕੇ ਲੈ ਜਾਂਦਾ ਹੈ ਜਿਹੜਾ ਲੈਂਦੋ ਹੀ ਰੂਹ ਨੂੰ ਧਾਏ ਕਿਉਂਕਿ ਖੇੜਾ ਜਿਹੜਾ ਹੀਰ ਨੂੰ ਲੈ ਜਾਂਦਾ ਨਾ ਹੀਰ ਰੂਹ ਹੈ ਤੋ ਰੂਹ ਕੱਢ ਕੇ ਲੈ ਜਾਂਦਾ ਨਾ। ਤੇ ਕੈਦੋ ਲੰਗਾ ਸ਼ੈਤਾਨ ਮਲੂਮ ਜਾਣੋ ਜਿਸ ਨੇ ਵਿੱਚ ਦੀਵਾਨ ਫੜਾਇਆ ਹੀ ਦੀਵਾਨ ਦਾ ਮਤਲਬ ਕਚਹਿਰੀ ਦੇ ਵਿੱਚ ਫੜਾਇਆ ਸਈਆਂ ਹੀਰ ਦੀਆਂ ਰਨ ਘਰ ਬਾਰ ਤੇਰਾ ਇਹ ਜਿਹੜੀਆਂ ਮੈਂ ਸਈਆਂ ਵਿਖਾਈਆਂ ਨੇ ਹੀਰ ਦੀਆਂ ਇਹ ਜਿਹੜੇ ਤੇਰੇ ਰਨ ਤੇ ਘਰ ਦੇ ਬਾਹਰ ਦੇ ਜਿਹੜੇ ਸਾਰੇ ਸਿਲਸਿਲੇ ਨੇ ਇਹ ਉਹਨਾਂ ਦੀ ਅਲਾਮਤ ਨੇ ਜਿਹਨੇ ਨਾਲ ਪੇਵੰਦ ਬਣਾਇਆ ਹਾਂਜੀ ਜਿਹਨਾਂ ਦੇ ਨਾਲ ਤੂੰ ਜੋੜਿਆ ਹੈ। ਵਾਂਗ ਹੀਰ ਦੇ ਬੰਨ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਹੀ ਜਿਹੜਾ ਬੋਲਦਾ ਨਾਤਕਾ ਵੰਝਲੀ ਹੈ ਮਤਲਬ ਜਿਹੜੀ ਇਹ ਵੰਝਲੀ ਦਾ ਮਤਲਬ ਇੱਥੇ ਹੈ ਕਿ ਜਿਹੜਾ ਤੇਰੇ ਅੰਦਰੋਂ ਆਵਾਜ਼ ਦੀ ਤਾਕਤ ਜਿਹੜੀ ਹੈ ਤੈਨੂੰ ਜਿਹੜੀ ਸ਼ਊਰ ਦਿੰਦੀ ਹੈ ਉਹ ਹੈ ਵੰਝਲੀ ਵਜਾਉਣ ਦਾ ਮਤਲਬ ਹੈ ਤੁਹਾਡਾ ਆਪਣੇ ਆਪ ਦੇ ਬਾਰੇ ਸ਼ਊਰ ਹੋਣਾ ਠੀਕ ਹੈ ਬਿਲਕੁਲ ਠੀਕ ਹੈ ਕਿਉਂਕਿ ਉਹਦਾ ਇੱਕੋ ਹੀ ਆਰਟ ਹੈ ਕਿ ਉਹ ਵੰਝਲੀ ਵਜਾਉਂਦਾ ਹੈ ਹਾਂਜੀ which means he is aware of himself and his surroundings ਮਤਲਬ ਹਾਂ ਸੈਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਵਾਹ 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 ਸੈਤੀ ਜਿਹੜੀ ਆ ਉਹ ਮੌਤ ਦੀ ਅਲਾਮਤ ਹੈ ਤੇ ਰਾਂਝਾ ਜਿਸਮ ਜਿਹਨੂੰ ਕਿ ਮਾਰਿਆ ਜਾ ਰਿਹਾ ਹੈ ਇਹ ਇਹਨਾਂ ਦੋਵਾਂ ਨੇ ਭੈਣ ਮਚਾਇਆ ਹੀ ਸ਼ਹਿਵਤ ਭਾਬੀ ਤੇ ਭੁੱਖ ਰੰਬੀਲ ਬਾਂਦੀ ਸ਼ਹਿਵਤ ਅੱਗੇ ਤੇ ਮੇਰਾ ਖਿਆਲ ਅੱਗੇ ਤੇ ਦੁਨੀਆ ਜਾਨ ਇਵੇਂ ਜਿਵੇਂ ਜੰਗ ਪੇਕੇ ਦੁਨੀਆ ਜਾਨ ਇਵੇਂ ਜਿਵੇਂ ਜੰਗ ਪੇਕੇ ਗੋਰ ਕਾਲੜਾ ਬਾਗ ਬਣਾਇਆ ਹਾਂ ਕਿ ਜਿਹੜੀ ਕਬਰ ਹੈ ਉਹ ਕਾਲਾ ਬਾਗ ਹੈ ਤੇ ਜਿਹੜੇ ਹੀਰ ਦੇ ਪੇਕੇ ਨੇ ਜਾਨੀ ਮਾਂ ਪਿਓ ਜਿੱਥੇ ਜਿਹੜੇ ਰਹਿੰਦੇ ਨੇ ਉਹ ਜਾਨ ਉਹ ਦੁਨੀਆ ਹੈ ਤੇ ਦੁਨੀਆ 'ਚ ਤੁਸੀਂ ਕਬਰ 'ਚ ਜਾ ਰਹੇ ਹੋ ਕਬਰ 'ਚ ਜਾ ਰਹੀ ਹੈ ਰੂਹ ਤਿੰਜਣ ਇਹ ਬਦਅਮਲੀਆਂ ਤੇਰੀਆਂ ਨੇ ਕੱਢ ਕਬਰ ਥੀ ਦੋਜ਼ਖੇ ਪਾਇਆ ਇਹ ਹੈ ਨਾ ਹੁਣ ਉਹ ਮਸੀਤ ਦਾ ਮਾਂ ਦਾ ਮਸੀਤ ਹੈ ਮਾਂ ਦਾ ਸ਼ਿਕਮ ਬੰਦੇ ਉੱਥੇ ਜਿੱਥੇ ਮਸੀਤ ਦਾ ਜ਼ਿਕਰ ਕੀਤਾ ਸੀਗਾ ਉਹਨੇ ਤੇ ਜਿੱਥੇ ਜਾ ਕੇ ਸੌਂਦਾ ਪਹਿਲੀ ਵਾਰੀ ਸੌਂਦਾ ਤੇ ਜਿੱਥੇ ਉਹ ਮੁੱਲਾਂ ਦੇ ਨਾਲ ਉਹਦੀ ਹੁੰਦੀ ਹੈ ਇੱਥੇ ਉਹ ਕਹਿ ਰਿਹਾ ਕਿ ਇਹ ਜਿਹੜਾ ਮਾਂ ਦਾ ਸ਼ਿਕਮ ਹੈ ਮਾਂ ਦਾ ਪੇਟ ਹੈ ਜਿਹਦੇ ਵਿੱਚ ਤੂੰ ਰਾਤ ਦਿਨ ਲਗਾਏ ਠੀਕ ਹੈ ਜੀ। ਅਦਲੀ ਰਾਜਾ ਇਹ ਨੇਕ ਨੇ ਅਮਲ ਤੇਰੇ
जिस हीर ईमान दवाया। हाँ जी। वारिस शाह मियाँ बेड़ी पार तेरी, कलमा पाक ਜ਼ਬਾਨ ਤੇ ਆਏ। ਬਸ ਜੀ ਸਾਡੀ ਬੇੜੀ ਵੀ ਵਾਰਿਸਾਂ ਨੂੰ ਚਾਹੀਦਾ ਕਿ ਸਾਡੇ ਲਈ ਵੀ ਦੁਆ ਮੰਗੇ ਕਿ ਸਾਡੀ ਬੇੜੀ ਵੀ ਪਾਰ ਹੋ ਜਾਏ। ਵਾਰਿਸਾਂ ਨੇ ਮੰਗ ਲਈ ਉਹਦੇ ਚ, ਹਾਂਜੀ ਕਹਿੰਦੇ ਕਿ ਬਿਲਕੁਲ। ਜੋ ਪੜ ਰਹੇ ਹਨ ਸੁਣ ਰਹੇ ਹਨ। ਅਸੀਂ ਵੀ ਸਾਰੇ ਆਪਣਾ ਪੜ੍ਹਨ ਸੁਣਨ ਵਾਲਿਆਂ ਨੂੰ ਜਿਨ੍ਹਾਂ ਦੇ ਸਾਹਮਣੇ ਅਸੀਂ ਇਹ ਹੀਰ ਰਾਂਝੇ ਦਾ ਜੋ ਲੈ ਉਸਕਾ ਵੀ ਭਲਾ, ਜੋ ਨਾ ਲੈ ਉਸਕਾ ਵੀ। ਹਾਂ ਮਤਲਬ ਇਹ ਹੈ ਕਿ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਉਸ ਨੂੰ ਚਾਹੀਦਾ ਸਾਨੂੰ ਆਪ ਵੀ ਖੁਸ਼ ਹੋਣ ਤੇ ਸਾਡੇ ਲਈ ਵੀ ਦੁਆ। ਸੋ ਇਹਦੇ ਨਾਲ ਹੀ ਸਾਡੀ ਹੀਰ ਜਿਹੜੀ ਹੈ ਉਹ ਕਨਕਲੂਡ ਹੋ ਗਈ। ਹਾਂਜੀ।